औज़ु बिल्लाहि मिनश्शैतानिर्रजीम बिस्मिल्लाहिर्रहमानिर्रहीम। पंजवा पारा सूरा निसा रुकू 12 तो लग के 14 तक का निचोड़। 12वें रुकू च फरमाया गया है, दस्या गया है मुनाफिकां दी कमज़ोरी नूं बयान किया गया है कि वो हिजरत वास्ते तैयार नहीं होंदे सी। अल्लाह दा हुक्म तां ये सी कि हर मुसलमान आपदे आपदे कबीले नूं छड्ड के मदीने आ जाए तां जे मदीना दे विच आबादी जिहड़ी है मुसलमानां दी वो मजबूत हो जाए, अफरादी ताकत मजबूत हो जाए। पर मुनाफिकां लई आपदे घर जायदाद कारोबार रिश्तेदार नूं छड्डना बहुत भारा लगदा सी। हुक्म दिता गया, जे किसी दुश्मन कबीले नाल जंग होवे तां ਉਹਦੇ ਵਿੱਚ ਜਿਹੜੇ ਮੁਨਾਫਿਕ ਨੇ ਉਹਨਾਂ ਨਾਲ ਕਿਸੇ ਕਿਸਮ ਦੀ ਰਿਆਇਤ ਨਾ ਕੀਤੀ ਜਾਏ। ਜਿਹੜੇ ਹਿਜਰਤ ਲਈ ਤਿਆਰ ਨਹੀਂ ਕਾਫਰਾਂ ਵਾਂਗੂ ਉਹਨਾਂ ਮੁਨਾਫਿਕਾਂ ਨੂੰ ਵੀ ਕਤਲ ਕਰ ਦਿੱਤਾ ਜਾਏ। ਪਰ ਜੇ ਮੁਨਾਫਿਕਾਂ ਦਾ ਤਾਲੁਕ ਜੇ ਕਬੀਲੇ ਨਾਲ ਹੋਵੇ ਜਿਹਦੇ ਨਾਲ ਕੋਈ ਮੁਆਹਦਾ ਕੀਤਾ ਗਿਆ ਹੋਵੇ ਤਾਂ ਫਿਰ ਉਹਨਾਂ ਨੂੰ ਕਤਲ ਨਾ ਕੀਤਾ ਜਾਏ। 13ਵੇਂ ਰਕੂ 'ਚ ਦੱਸਿਆ ਗਿਆ ਕਿ ਮੂਮਨ ਲਈ ਇਹ ਨਹੀਂ ਹੋ ਸਕਦਾ ਕਿ ਉਹ ਕਿਸੇ ਮੂਮਨ ਦੀ ਜਾਨ ਬੁੱਝ ਕੇ ਉਹਨੂੰ ਕਤਲ ਕਰੇ। ਗਲਤੀ ਨਾਲ ਹੋ ਸਕਦਾ ਹੈ। ਅਗਰ ਗਲਤੀ ਨਾਲ ਹੋ ਜਾਏ ਤਾਂ ਫਿਰ ਉਹਦਾ ਕਫਾਰਾ ਅਦਾ ਕਰਨਾ ਪਵੇਗਾ। ਹਾਂ, ਅਗਰ ਕੋਈ ਜਾਨ ਬੁੱਝ ਕੇ ਇਹ ਜੁਰਮ ਕਰੇਗਾ ਤਾਂ ਉਹਦੇ ਲਈ ਸਖਤ ਸਜ਼ਾ ਹੈ। ਦੱਸਿਆ ਗਿਆ ਹੈ ਕਿ ਜਿਨ੍ਹੇ ਕਿਸੇ ਮੂਮਨ ਨੂੰ ਜਾਨ ਬੁੱਝ ਕੇ ਕਤਲ ਕੀਤਾ ਉਹਦੀ ਸਜ਼ਾ ਜਹੰਨਮ ਹੈ, ਹਮੇਸ਼ਾ ਰਹੇਗਾ ਉਹਦੇ ਵਿੱਚ, ਅਤੇ ਅੱਲਾ ਉਹਦੇ 'ਤੇ ਗਜ਼ਬਨਾਕ ਹੋਵੇਗਾ ਅਤੇ ਉਹਨੂੰ ਰਹਿਮਤ ਤੋਂ ਮहरूਮ ਕਰ ਦਿੱਤਾ ਗਿਆ ਔਰ ਉਹਦੇ ਲਈ ਬਹੁਤ ਵੱਡਾ ਅਜ਼ਾਬ ਤਿਆਰ ਹੈ। 14ਵੇਂ ਰਕੂ 'ਚ ਹਿਜਰਤ ਜਿਨ੍ਹਾਂ ਨਹੀਂ ਕੀਤੀ ਉਹਨਾਂ ਦੀ ਮੌਤ ਦਾ ਹਸਰਤ ਭਰਿਆ ਨਕਸ਼ਾ ਖਿੱਚਿਆ ਗਿਆ। ਜਿਹੜਾ ਅੱਲਾ ਦੀ ਰਾਹ ਵਿੱਚ ਹਿਜਰਤ ਕਰਨ ਤੋਂ ਮਹਿਰੂਮ ਰਹੇ, ਫਰਿਸ਼ਤੇ ਉਹਨਾਂ ਕੋਲ ਪੁੱਛਦੇ ਨੇ ਤੁਸੀਂ ਕਿਹੜੇ ਹਾਲ 'ਚੋਂ? ਆਖਦੇ ਨੇ ਕਿ ਅਸੀਂ ਜ਼ਮੀਨ 'ਚ ਸਾਡੇ ਉੱਤੇ ਕਬਜ਼ਾ ਕਰ ਦਿੱਤਾ ਗਿਆ ਅਤੇ ਅਸੀਂ ਚੰਗੀ ਤਰ੍ਹਾਂ ਅੱਲਾ ਦੀ ਇਬਾਦਤ ਨਹੀਂ ਕਰ ਸਕਦੇ। ਫਰਿਸ਼ਤੇ ਕਹਿਣ ਲੱਗੇ ਕਿ ਤੁਸੀਂ ਹਿਜਰਤ ਕਿਉਂ ਨਾ ਕੀਤੀ? ਹੁਣ ਤਿਆਰ ਹੋ ਜਾਓ, ਤੁਹਾਡਾ ਠਿਕਾਣਾ ਜਹੰਨਮ ਹੈ ਜਿਹੜੀ ਬਹੁਤ ਭੈੜੀ ਜਗ੍ਹਾ ਹੈ। ਅਤੇ ਹਿਜਰਤ ਕਰਨ ਵਾਲਿਆਂ ਲਈ ਖੁਸ਼ਖਬਰੀ ਦਿੱਤੀ ਗਈ ਹੈ ਬਈ ਉਹਨਾਂ ਲਈ ਜ਼ਮੀਨ ਵਿੱਚ ਵੀ ਬੜੀ ਵੁਸਅਤ ਹੈ ਅਤੇ ਆਖਰਤ ਵਿੱਚ ਵੀ ਬਹੁਤ ਹੀ ਬਿਹਤਰ ਅਜਰ ਨਾਲ ਨਵਾਜ਼ੇ ਜਾਵਣਗੇ।